ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪ੍ਰਧਾਨ ਮੰਤਰੀ ਸਾਹਿਬ ਦੇ ਕਾਰਜਕਾਲ ਦੀ, ਜਾਂ ਉਸ ਤੋਂ ਪਹਿਲਾਂ ਦੀ ਵੀ ਕਰ ਲੈਂਦੇ 4 ਸਾਲ ਦੀ। ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਨਵੇਂ-ਨਵੇਂ ਸੱਤਾ ਦੇ ਵਿੱਚ, ਤਾਂ ਇਹਨਾਂ ਨੇ ਕਿਹਾ ਸੀਗਾ, ਨਾ ਖਾਊਂਗਾ ਨਾ ਖਾਣੇ ਦੂੰਗਾ, ਮੈਂ ਦੇਸ਼ ਨਹੀਂ ਵਿਕਣੇ ਦੂੰਗਾ। ਤਰ੍ਹਾਂ-ਤਰ੍ਹਾਂ ਦੇ ਬਹੁਤ ਵੱਡੇ-ਵੱਡੇ ਡਾਇਲੋਗ। ਤੇ ਉਦੋਂ ਭਾਰਤੀ ਮੀਡੀਆ ਤੇ ਨਾਲ-ਨਾਲ ਲੋਕਾਂ ਦੇ ਉੱਤੇ ਮੋਦੀ ਸਾਹਿਬ ਦੀ ਖੁਮਾਰੀ ਬੜੀ ਚੜ੍ਹੀ ਹੋਈ ਸੀ, ਜਿਹੜੀ ਕਿ ਬੜੀ ਦੇਰ ਬਾਅਦ ਲੱਥੀ, ਅੱਧਿਆਂ ਦੀ ਤਾਂ ਹਜੇ ਵੀ ਨਹੀਂ ਲੱਥੀ। ਪਰ ਇਹਨਾਂ ਦੇ ਰਾਜ ਭਾਗ ਦੇ ਵਿੱਚ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ 209 ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ 2014 ਦੇ ਵਿੱਚ ਆਏ ਨੇ। 71 ਸੰਸਦ ਮੈਂਬਰਾਂ ਦੀ ਜਾਇਦਾਦ 2 ਨਹੀਂ, 4 ਨਹੀਂ, 6 ਨਹੀਂ, 10 ਨਹੀਂ, 20 ਨਹੀਂ, 50 ਨਹੀਂ, 100 ਨਹੀਂ, 150 ਨਹੀਂ, 200 ਵੀ ਨਹੀਂ, 250 ਵੀ ਨਹੀਂ, 286% ਦਾ ਇਜ਼ਾਫਾ ਹੋਇਆ। 71 ਸੰਸਦ ਮੈਂਬਰ ਇਹ ਜਿਹੇ ਹੈ। ਤੇ ਸ਼ਰਮਾ ਜੀ ਇੱਕ ਗੱਲ ਜ਼ਰੂਰ ਦੱਸਿਓ ਕਿ ਦੇਸ਼ ਦੀ GDP ਦੇ ਅੰਕੜੇ ਤਾਂ ਥੱਲੇ ਨੂੰ ਡਿੱਗਦੇ ਆ ਧੜਾਮ ਕਰਕੇ, ਜਾਂ ਹੋਰ ਇਹਨਾਂ ਕੋਲੇ ਕਹਿ ਜੀ ਜਿਹੜੀ ਗਿੱਦੜ ਸਿੰਘੀ ਹੈ, ਇਹ ਕੀ ਕਰਦੇ ਐਸਾ ਕਿ ਇਹਨਾਂ ਦੀ ਜਾਇਦਾਦ 286% ਵੱਧ ਗਈ, ਰੁਪਈਆ ਵੀ ਡਿੱਗ ਗਿਆ, GDP ਵੀ ਡਿੱਗ ਗਈ। ਇਹਨਾਂ ਕੋਲੇ ਕੀ ਹੈ ਜਿਹੜੇ 286% ਦੀ ਜਾਇਦਾਦ ਵਧਾ ਗਏ? ਤੇ ਬੀਜੇਪੀ ਦੇ ਕਿੰਨੇ ਕਹੇ ਜ਼ਰੂਰ ਦੱਸਿਓ। ਬਿਲਕੁਲ ਪ੍ਰਵੀਨ ਜੀ, ਭਗਤ ਸਿੰਘ ਹੋਰੀ ਜਦੋਂ ਜੇਲ੍ਹ ਦੇ ਵਿੱਚ ਸੀ, ਤਦ ਭਗਤ ਸਿੰਘ ਹੋਰਾਂ ਨੇ ਬਜ਼ੁਰਗ ਕੈਦੀਆਂ ਨੂੰ ਸਵਾਲ ਕੀਤਾ ਕਿ ਬਾਬਾ ਜੀ ਮੈਨੂੰ ਮਾੜਾ ਜਿਹਾ ਸਮਝਾਓ ਕਿ ਸਿਆਸਤਦਾਨ ਦੀ ਜੇਕਰ ਪਰਖਣਾ ਹੋਵੇ ਉਹਨੂੰ ਤਾਂ ਕਿਵੇਂ ਪਰਖਿਆ ਜਾ ਸਕਦਾ? ਹਾਂਜੀ। ਤੇ ਕਹਿੰਦੇ ਕਿ ਉਹਨਾਂ ਦਾ ਜਵਾਬ ਸੀ ਕਿ ਭਗਤ ਸਿਆ, ਜਦੋਂ ਬੰਦਾ ਰਾਜਨੀਤੀ ਚ ਆਉਂਦਾ ਉਹਦੀ ਉਦਣ ਦੇਖ ਲਓ ਜਾਇਦਾਦ ਕਿੰਨੀ ਹੈ, ਤੇ ਜਦੋਂ ਰਾਜਨੀਤੀ ਛੱਡਦਾ ਉਦੋਂ ਉਹਦੀ ਜਾਇਦਾਦ ਦੇਖ ਲਓ ਕਿੰਨੀ ਹੈ, ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਉਹ ਸਿਆਸਤਦਾਨ ਲੋਕਾਂ ਦਾ ਸੇਵਕ ਸੀ ਕਿ ਲੁੱਟੂ ਸੀ ਜੀ। ਸੋ ਹੁਣ ਆਹ ਲੁੱਟੂਆਂ ਦਾ ਪੱਖ ਸਾਹਮਣੇ ਆ ਰਿਹਾ ਕਿ 2009 ਤੋਂ ਬਾਅਦ 71 ਸੰਸਦ ਮੈਂਬਰ ਅਜਿਹੇ ਨੇ ਜਿਨ੍ਹਾਂ ਦੀ ਜਾਇਦਾਦ ਚ 286% ਵਾਧਾ ਹੋਇਆ ਜੀ। ਮਤਲਬ ਇਹ ਉਹ ਸੰਸਦ ਮੈਂਬਰਾਂ ਦਾ ਜਿਹੜੇ ਦੁਬਾਰਾ ਚੁਣ ਕੇ ਆਏ ਭਾਰਤੀ ਸੰਸਦ ਚ ਮੈਂਬਰ ਨੇ। ਮੰਨ ਲਓ ਉਸ ਸਮੇਂ 2019 ਤੱਕ ਜਿਹੜੇ ਸੰਸਦ ਮੈਂਬਰ ਚੱਲੇ ਆਉਂਦੇ ਨੇ ਲਗਭਗ, ਇਹ ਉਹਨਾਂ ਦਾ ਜ਼ਿਕਰ ਹੈ। ਹੋਇਆ ਕੀ ਪ੍ਰਵੀਨ ਜੀ, ਜਿਹੜੀ ਗੱਲ ਤੁਸੀਂ ਕਰਦੇ ਹੋ, ਮਤਲਬ ਕਿ ਇਹਨਾਂ ਨੂੰ ਤਨਖਾਹ ਮਿਲਦੀ ਹੈ, ਇਹਨਾਂ ਨੂੰ ਪੱਤੇ ਮਿਲਦੇ ਨੇ, ਠੀਕ ਹੈ, ਤੇ ਉਹ ਤਨਖਾਹ ਪੱਤੇ ਨਾਲ ਉਹਨੇ ਕਿਹਨਾਂ ਦੇ ਖਰਚੇ ਵੀ ਹੋਣਗੇ। ਉਹਨਾਂ ਤਨਖਾਹਾਂ ਪੱਤਿਆਂ ਦੇ ਨਾਲ ਮੈਂ ਦਾਅਵੇ ਨਾਲ ਕਹਿਣਾ ਕਿ ਚਾਹੇ ਉਹ ਆਮ ਲੋਕਾਂ ਨਾਲੋਂ ਵੱਧ ਨੇ, ਪਰ ਇਹਨਾਂ ਦਾ ਜਿੰਨਾ ਤੋਰਾ ਫੇਰਾ, ਜਿੰਨਾ ਮਿਲਣੀ ਗਿੱਲੀ, ਜਿੰਨਾ ਆਉਣਾ ਜਾਣਾ ਹੈ, ਉਹ ਤਨਖਾਹ ਪੱਤਿਆਂ ਦੇ ਨਾਲ ਇੰਨੀ 286% ਦੀ ਜਾਇਦਾਦ ਚ ਵਾਧਾ ਨਹੀਂ ਹੋ ਸਕਦਾ। ਇਹਦਾ ਮਤਲਬ ਆਪਣੀ ਸੰਸਦ ਮੈਂਬਰੀ ਦਾ, ਆਪਣੀ ਪਾਰਟੀ ਦਾ, ਜੇ ਸੱਤਾ ਚ ਨੇ ਤਾਂ ਸੱਤਾ ਦਾ ਨਜਾਇਜ਼ ਫਾਇਦਾ ਲੈ ਕੇ ਚਾਹੇ ਧੰਦਾ ਚਲਾਉਂਦੇ ਨੇ ਜੀ। ਉਹ ਧੰਦਾ ਕਾਨੂੰਨੀ ਵੀ ਹੋ ਸਕਦਾ, ਗੈਰ ਕਾਨੂੰਨੀ ਵੀ ਹੋ ਸਕਦਾ, ਸਵਾਲ ਇਹ ਨਹੀਂ ਗਾ ਜੀ। ਮਤਲਬ ਪਰ ਤੁਸੀਂ ਆਪਣੇ ਵਾਧੂ ਸੋਰਸਾਂ ਦੀ ਵਰਤੋਂ ਤਾਂ ਕੀਤੀ ਨਾ। ਜਿਹੜੀ ਚੀਜ਼ ਤੁਸੀਂ ਨਹੀਂ ਵਰਤ ਸਕਦੀ, ਮਤਲਬ ਮੈਂ ਅਪਲਾਈ ਕਰਾਂ, ਮੈਂ ਪੂਰੇ ਨੋਰਮ ਪੂਰੇ ਕਰਕੇ ਵੀ ਅਪਲਾਈ ਕਰ ਦੇਵਾਂ ਕਿ ਮੈਨੂੰ ਆ ਪੈਟਰੋਲ ਪੰਪ ਦੇ ਦਿਓ ਜੀ, ਲੈ ਮੇਰੇ ਸਾਰੇ ਕਾਗਜ਼ ਪੱਤਰ ਵੀ ਪੂਰੇ ਹੋਣ, ਪੈਟਰੋਲ ਪੰਪ ਮਿਲਣਾ ਦੂਰ ਦੀ ਗੱਲ ਆ, ਮੈਨੂੰ ਪੈਟਰੋਲ ਪੰਪ ਤੇ ਕਰਮਚਾਰੀ ਨਾ ਰੱਖਣੇ। ਤੇ ਇੱਧਰ ਮੈਂਬਰ ਪਾਰਲੀਮੈਂਟ, MP, MLA, ਇੱਕ ਬੰਦਾ 5-5 ਪੰਪ ਵੀ ਲਈ ਫਿਰਦਾ। ਸੋ ਕਿਵੇਂ ਮਿਲਦੇ ਨੇ ਫਿਰ? ਗੈਸ ਏਜੰਸੀਆਂ ਇਹਨਾਂ ਕੋਲ, ਪੈਟਰੋਲ ਪੰਪ ਇਹਨਾਂ ਕੋਲ। ਜਿਹੜੀਆਂ ਚੀਜ਼ਾਂ ਤੈਅ ਕੀਤੀਆਂ ਸੀ ਕਿ ਜਿਹੜਾ ਫੌਜੀ ਜਵਾਨ ਸਾਡਾ ਸ਼ਹੀਦ ਹੋ ਜਾਊਗਾ, ਜਾਂ ਕੋਈ ਪੀੜਤ ਧਿਰਾ, ਕੋਈ ਬਜ਼ੁਰਗ ਧਿਰਾ, ਕੋਈ ਵਿਧਵਾ ਇਹ ਪਰਿਵਾਰ, ਉਹਨਾਂ ਦੇ ਲਈ ਇਹੀ ਚੀਜ਼ਾਂ ਹੋਣਗੀਆਂ ਤਾਂ ਕਿ ਉਹਨਾਂ ਦਾ ਘਰ-ਬਾਰ ਚੱਲਦਾ ਰਹੇ। ਇੱਥੇ ਇਹਨਾਂ ਨੂੰ ਕੋਲ ਨੇ। ਸੋ ਏਦਾਂ ਵੱਧਦੀ ਆ ਪ੍ਰਵੀਨ ਜੀ। ਸੋ ਇਹ ਫਿਰ ਨਜਾਇਜ਼ ਧੰਦੇ ਵੀ ਨੇ ਕਿ ਉਹਦੀ ਆੜ ਚ ਤੇਰਾ ਕੰਮ ਕਰਾਤਾ, ਤੇਰੀ ਮਨਜ਼ੂਰੀ ਦਵਾਤੀ। ਸੋ ਇਸ ਲਈ ਇਹ ਵੱਡਾ ਸਵਾਲ ਹੈ। ਹੁਣ ਇਹ ਅਸੀਂ ਨਹੀਂ ਕਹਿ ਰਹੇ, ADR ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਬਕਾਇਦਾ ਇਹ ਰਿਪੋਰਟ ਹੈ, ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਸਰਚ, ADR, ਉਹਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜੀ। ਉਹ ਰਿਪੋਰਟ ਨਮਕ ਭਰਦੀ ਆ ਕਿ ਭਾਈ 2009 ਤੋਂ ਲੈ ਕੇ 2019 ਤੱਕ, ਠੀਕ ਹੈ, 2019 ਦੇ ਦਰਮਿਆਨ ਇਹ ਦੌਰ, 2009 ਤੋਂ 10 ਸਾਲਾਂ ਦਾ ਇਹ ਦੌਰ ਹੈ ਲਗਭਗ। 10 ਸਾਲਾਂ ਦੇ ਦੌਰਾਨ ਲੋਕ ਸਭਾ ਲਈ ਚੁਣੇ ਗਏ 71 ਸੰਸਦ ਮੈਂਬਰਾਂ ਦੀ ਜਾਇਦਾਦ ਦੇ ਵਿੱਚ 286% ਦੀ ਵਾਧਾ ਹੋਇਆ। ਇਹ ਔਸਤ ਹੈ, ਇਹ ਔਸਤ ਹੈ। ਪਰ ਜਿਹੜੇ ਟੌਪ 3 ਨੇ, ਤੁਸੀਂ ਹੈਰਾਨ ਹੋ ਜਾਓਗੇ ਪ੍ਰਵੀਨ ਜੀ। ਜਿਹੜਾ 1 ਨੰਬਰ ਤੇ ਸੰਸਦ ਮੈਂਬਰ ਹੈ ਨਾ, ਹਾਂਜੀ, ਉਹਦੀ ਮਤਲਬ ਕਿ ਤੁਸੀਂ ਜਾਇਦਾਦ ਜਿੰਨਾ ਵਾਧਾ ਹੋਇਆ, ਤੁਸੀਂ ਹੈਰਾਨ ਹੋਗੇ ਕਿ 2009 ਚ ਲਗਭਗ 1.18 ਕਰੋੜ ਜਾਇਦਾਦ ਸੀ ਉਸ ਬੰਦੇ ਦੀ। ਠੀਕ ਹੈ, ਮੈਂ ਉਹਦੇ ਨਾਂ ਤੇ ਆਉਣਾ। ਜਿਹੜਾ ਨੰਬਰ 1 ਤੇ ਰਿਹਾ, ਉਹਦੀ 2009 ਚ ਲਗਭਗ 1.18 ਕਰੋੜ ਜਾਇਦਾਦ ਸੀ ਜੀ। ਤੇ ਇਹ ਜਨਾਬ ਦੀ 2014 ਚ ਵੱਧ ਕੇ 8.94 ਕਰੋੜ ਹੋ ਗਈ। ਠੀਕ ਹੈ। ਤੇ 2019 ਚ ਵੱਧ ਕੇ 50.41 ਕਰੋੜ ਹੋ ਗਈ।
ਹੂੰ 50.41 50 ਕਰੋੜ। ਤੇ ਵਾਹ ਜੀ ਇਹ ਕਿੰਨਾ ਵਾਧਾ ਹੈ? ਜੀ 4190% ਵਾਧਾ ਹੈ। ਹੂੰ ਮਤਲਬ ਬੰਦੇ ਦੀ ਜਾਇਦਾਦ 1 ਕਰੋੜ ਤੋਂ ਸਿੱਧੀ 50 ਕਰੋੜ ਤੋਂ ਉੱਪਰ ਜਾ ਰਹੀ ਹੈ। ਜੀ 1.18 ਕਰੋੜ ਸੀ ਜਿਹੜੀ, ਹਾਂਜੀ ਉਹ ਹਾਂਜੀ 2019 ਚ ਜਾ ਕੇ 50.41 ਕਰੋੜ ਹੋ ਗਈ। ਕਹਿੰਦੇ ਹਾਂਜੀ 4190% ਵਾਧਾ ਹੈ। ਤੇ ਹੂੰ ਪਤਾ ਵੀ ਜਨਾਬ ਕੌਣ ਨੇ? ਹਾਂਜੀ ਇਹ ਜੀ ਰਮੇਸ਼ ਚੰਦੱਪਾ ਨੇ, ਇਹ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨੇ, ਠੀਕ ਹੈ ਵਾਹ ਭਾਜਪਾ ਦੇ ਸੰਸਦ ਮੈਂਬਰ ਨੇ। ਤੇ ਇਹ ਹੂੰ 71 ਮੈਂਬਰਾਂ ਚੋਂ ਜਾਇਦਾਦ ਵਧਾਉਣ ਵਾਲਿਆਂ ਚ ਟੌਪ ਤੇ ਰਹੇ ਨੇ, ਨੰਬਰ 1 ਤੇ ਇਹਨਾਂ ਦੀ ਜਾਇਦਾਦ ਵਧੀ ਆ। ਲਓ ਜੀ ਅੱਗੇ ਆ ਜਾਓ, ਦੂਸਰਾ ਦੱਸ ਲਈ। ਜੀ ਦੂਜੇ ਭਾਜਪਾ ਦੇ ਕਰਨਾਟਕਾ ਤੋਂ ਸੰਸਦ ਮੈਂਬਰ ਨੇ ਜੀ। ਠੀਕ ਹੈ ਦੂਏ ਨੰਬਰ ਤੇ ਵੀ ਭਾਜਪਾ ਦਾ, ਮਤਲਬ ਉਹ ਡਾਇਸ ਜਿਹਾ ਹੁੰਦਾ ਨਾ ਜਿਹਦੇ ਪਰ ਇਨਾਮ ਦਿੰਦੇ ਨੇ, ਮੈਡਲ ਪਾਉਂਦੇ ਨੇ, ਤੇ ਪਹਿਲੇ ਨੰਬਰ ਤੇ, ਦੂਏ ਨੰਬਰ ਤੇ, ਤੀਏ ਨੰਬਰ ਤੇ ਮਾੜਾ ਮੋਟਾ ਹੀ ਉੱਚੇ ਨੀਵੇਂ ਹੁੰਦੇ ਨੇ। ਹਾਂਜੀ 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 ਸੋ ਇਹ ਮੁਕਾਬਲੇ ਚ ਭਾਜਪਾ ਜਿੱਤੀ ਹੈ ਜੀ। ਪਹਿਲੇ ਤਿੰਨੇ ਨੰਬਰ ਸਮਝ ਲਓ ਭਾਜਪਾ ਕੋਲੇ ਨੇ। ਹੂੰ ਨੰਬਰ 2 ਦੇ ਉੱਤੇ ਭਾਜਪਾ ਦਾ ਕਰਨਾਟਕਾ ਤੋਂ ਸੰਸਦ ਮੈਂਬਰ ਆ ਪੀਸੀ ਮੋਹਨ। ਹੂੰ ਤੇ ਇਹਦੀ ਜਾਇਦਾਦ ਚ ਵੀ ਇਸੇ ਤਰ੍ਹਾਂ ਵਾਧਾ ਹੋਇਆ। 2009 ਦੇ ਵਿੱਚ 5.7 ਕਰੋੜ ਸੀ। ਜੀ ਜੀ ਮਤਲਬ ਇਹ ਬਹੁਤ ਅਮੀਰ ਹੁੰਦੇ ਨੇ ਲੋਕ ਜਿਹਦੇ ਕੋਲ 1 ਕਰੋੜ ਤੋਂ ਵੀ ਉੱਪਰ ਜਾਇਦਾਦ ਹੈ, ਤਾਂ ਮਤਲਬ ਬਹੁਤ ਅਮੀਰ ਹੈ। ਹੂੰ 5.7 ਕਰੋੜ ਦੀ ਜਾਇਦਾਦ ਸੀ ਜਿਹੜੀ 2019 ਚ 10 ਸਾਲਾਂ ਦੌਰਾਨ 75.55 ਕਰੋੜ ਹੋ ਗਈ। ਠੀਕ ਹੈ 5 ਕਰੋੜ ਤੋਂ 75 ਕਰੋੜ ਵੱਧ ਗਈ ਸਿੱਧੀ। ਤੇ ਜੀ ਤੀਜੇ ਨੰਬਰ ਤੇ ਜੀ ਕਹਿੰਦੇ ਗਾਂਧੀਆਂ ਦੇ ਟੱਬਰ ਦਾ ਮੁੰਡਾ, ਅੱਛਾ 2009 ਚ ਉਹਦੀ ਜਾਇਦਾਦ 4.92 ਕਰੋੜ ਸੀ। ਠੀਕ ਹੈ ਵਰੁਣ ਗਾਂਧੀ ਪੀਲੀਭੀਤ ਤੋਂ ਸੰਸਦ ਹਾਂਜੀ ਮੈਂਬਰ। ਹਾਂਜੀ ਹਾਂਜੀ ਸੋ ਕਿਸਾਨ ਅੰਦੋਲਨ ਦੌਰਾਨ ਕਿਸਾਨੀ ਪੱਖ ਵੀ ਪੂਰਿਆ। ਹਾਂਜੀ ਤੇ ਹੁਣ ਗਾਂਧੀ ਪਰਿਵਾਰ ਕਾਰਨ ਉਹਦੀ ਜਾਇਦਾਦ ਵਧੀ, ਭਾਜਪਾ ਸੰਸਦ ਮੈਂਬਰ ਕਾਰਨ ਵਧੀ, ਉਹਨੇ ਕਾਰੋਬਾਰ ਚਲਾਏ, ਕੀ ਕੀਤਾ, ਇਹ ਆਪਣੇ ਆਪ ਸਵਾਲ ਨੇ ਕਈ। ਸੋ ਮਤਲਬ 5 ਕਰੋੜ ਤੋਂ ਘੱਟ ਸੀ ਉਹਦੀ, 4.92 ਕਰੋੜ ਸੀ 2009 ਚ, ਤੇ 2019 ਤੱਕ ਆਉਂਦਿਆਂ 60.32 ਕਰੋੜ ਹੋ ਗਈ। 60 ਕਰੋੜ ਤੋਂ ਉੱਪਰ ਚਲੀ ਗਈ। ਸੋ ਇਹ ਇੱਕ ਵੱਡਾ ਪਹਿਲੂ ਹੈ। ਇਸ ਤਰ੍ਹਾਂ ਦੇ 71 ਸੰਸਦ ਮੈਂਬਰ ਨੇ। ਜਦੋਂ ਇਹਨਾਂ ਦੀ ਔਸਤ ਕੱਢਦੇ ਆ ਤਾਂ 286% ਇਹਨਾਂ ਦੀ ਜਾਇਦਾਦ ਚ ਵਾਧਾ ਹੋਇਆ। ਜੀ 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 ਤੁਹਾਨੂੰ ਯਾਦ ਹੋਣਾ ਸ਼ਰਮਾ ਜੀ, ਜਦੋਂ ਜੈਅੰਤ ਸ਼ਾਹ ਅਮਿਤ ਸ਼ਾਹ ਦੇ ਮੁੰਡੇ ਦੀ ਕੰਪਨੀ ਦਾ ਟਰਨਓਵਰ ਕਈ ਹਜ਼ਾਰ ਗੁਣੇ, 16,000 ਗੁਣਾ ਸ਼ਾਇਦ ਵਧਿਆ ਸੀ। ਮੇਰੇ ਐਗਜ਼ੈਕਟ ਫਿਗਰ ਤਾਂ ਨਹੀਂ ਯਾਦ, ਪਰ ਮਾਫ ਕਰਨਾ ਚਲੋ ਜੀ, ਗਲਤ ਆਸੇ ਪਾਸੇ ਹੋ ਗਿਆ ਹੋਇਆ। ਤਾਂ ਉਹਦਾ ਇੱਕ ਰਿਪੋਰਟ ਦੀ ਵਾਇਰ ਨੇ ਲਿਖੀ ਸੀ, ਤੇ ਉਸ ਦੀ ਵਾਇਰ ਨੂੰ ਕਿਹਾ ਗਿਆ ਕਿ ਤੁਸੀਂ ਇਹ ਰਿਪੋਰਟ ਵਾਪਸ ਲੈ ਲਓ। ਹਾਂਜੀ, ਤੇ ਉਹਨਾਂ ਨੇ ਨਹੀਂ ਲਈ, ਤੇ ਫਿਰ ਮਾਣਹਾਨੀ ਦਾ ਮੁਕੱਦਮਾ ਠੋਕ ਦਿੱਤਾ ਗਿਆ ਸੀ। ਨਹੀਂ, ਉਹ ਏਦਾਂ ਹੀ ਹੁੰਦਾ ਪ੍ਰਵੀਨ ਜੀ। ਉਹਨਾਂ ਨੂੰ ਕਿਹਾ ਰਿਪੋਰਟ ਵਾਪਸ ਲੈ ਲਓ, ਮੁਕੱਦਮਾ। BBC ਨੂੰ ਕਿਹਾ ਕਿ ਰਿਪੋਰਟ ਨਾ ਚਲਾਓ, ਹੈ ਨਾ। ਤੇ ਹੁਣ ਆਏ ਹੈਡਨਬਰਗ ਨੂੰ ਅਡਾਨੀ ਕਹੀ ਜਾਂਦਾ ਕਿ ਨਹੀਂ ਜੀ ਮੈਂ ਤਾਂ ਕੇਸ ਕਰੂੰਗਾ, ਤੇ ਕੱਲ ਪਾਤੀ ਕੋਰਟ ਚ ਪਟੀਸ਼ਨ, ਹੈ ਨਾ। ਹਾਂਜੀ ਹਾਂਜੀ ਸੋ ਇਸ ਲਈ ਮਤਲਬ ਇਹ ਸਾਹਮਣਾ ਨਹੀਂ ਕਰਦੇ, ਫਿਰ ਭੱਜਦੇ ਨੇ ਫਿਰ ਉਹ ਤੋਂ। ਜੀ ਜੀ